ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਅੱਜ ਦੀ ਅਹਿਮ ਖਬਰ ਤੋਂ। ਬੜੀ ਖਾਸ ਖਬਰ ਹੈ, ਖਾਸ ਕਰਕੇ ਪੰਥਕ ਹਲਕਿਆਂ ਤੋਂ ਜੇ ਆਪਾਂ ਗੱਲ ਕਰੀਏ ਤਾਂ ਚਰਚਾ ਇਹ ਹੈ ਕਿ ਅੱਜ ਅਕਾਲ ਤਖਤ ਸਾਹਿਬ ਨੂੰ ਪੱਕਾ ਜਥੇਦਾਰ ਮਿਲ ਸਕਦਾ ਹੈ। ਕੀ ਇਹ ਖਬਰ ਸੱਚ ਹੈ ਸ਼ਰਮਾ ਜੀ? ਪ੍ਰਵੀਨ ਜੀ, ਇਹ ਮਾਮਲਾ ਨਾ ਪਿਛਲੀ ਬੈਠਕ ਵਿੱਚ ਵੀ ਖਾਸਾ ਹਗਾਮੇਦਾਰ ਰਿਹਾ ਸੀਗਾ ਜੀ ਤੇ ਕਾਫੀ ਮੀਡੀਆ 'ਚ ਇਹ ਖਬਰ ਉਸ ਸਮੇਂ ਵੀ ਆਈ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬਦਲਿਆ ਜਾ ਸਕਦਾ ਹੈ, ਹਟਾਇਆ ਜਾ ਸਕਦਾ ਹੈ। ਤੇ ਇਸ ਵਾਰ ਫਿਰ ਇਹਦਾ ਹਵਾਲਾ ਇਹ ਦੇ ਕੇ ਅਕਾਲ ਤਖਤ ਸਾਹਿਬ ਨੂੰ ਪੱਕੇ ਜਥੇਦਾਰ ਮਿਲ ਸਕਦੇ ਨੇ। ਇਹਦਾ ਮਤਲਬ ਇਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾਉਣ ਦੀ ਤਿਆਰੀ ਹੈ ਨਾ ਜੀ। ਸੋ ਇਸ ਲਈ ਇਸ ਹਵਾਲੇ ਨਾਲ ਖਬਰ ਉਸ ਸਮੇਂ ਸੀ, ਆਪਾਂ ਉਸ ਸਮੇਂ ਵੀ ਚਰਚਾ ਕੀਤੀ ਸੀ। ਉਸ ਦਿਨ ਅਜਿਹੀ ਕੋਈ ਸੰਭਾਵਨਾ ਨਹੀਂ ਸੀ ਜਦੋਂ ਸਾਰਾ ਮੀਡੀਆ ਚਲਾ ਰਿਹਾ ਸੀ ਇਹ ਖਬਰ, ਪਰ ਅੱਜ ਉਹਦੀ ਕਾਫੀ ਸੰਭਾਵਨਾ ਹੈ। ਅੱਜ ਉਹਦੀ ਕਾਫੀ ਉਮੀਦ ਕੀਤੀ ਜਾ ਰਹੀ ਹੈ ਕਿ ਅਜਿਹਾ ਹੋ ਸਕਦਾ ਹੈ। ਬੇਸ਼ੱਕ ਇਹ ਉਸ ਸਮੇਂ ਵੀ ਤੈਅ ਸੀਗਾ, ਪਰ ਉਸ ਸਮੇਂ ਦੀ ਨਿਜਾਕਤ ਨੂੰ ਸਮਝਦਿਆਂ, ਉਸ ਘਟਨਾਕ੍ਰਮ ਨੂੰ ਸਮਝਦਿਆਂ ਹੈ ਨਾ, ਜਾਂ ਰਾਜਨੀਤਿਕ ਉਹਦੇ ਮਾਇਨੇ ਸਮਝਦਿਆਂ ਇਹ ਸਾਰੇ ਪਹਿਲੂ ਨੂੰ, ਇਹ ਸਾਰੀ ਕਾਰਵਾਈ ਨੂੰ ਰੋਕ ਲਿਆ ਗਿਆ ਸੀ। ਮੁੱਦਾ ਮੁੱਖ ਤੌਰ ਦੇ ਉੱਤੇ ਰਾਘਵ ਚੱਡਾ ਦੀ ਉਸ ਮੰਗਣੀ ਦੇ ਵਿੱਚ ਸ਼ਾਮਲ ਹੋਣ ਦਾ ਹੀ ਬਣਿਆ, ਜਦੋਂ ਕਿ ਇਹ ਨਹੀਂ ਮੁੱਦਾ ਬਣਨਾ ਚਾਹੀਦਾ। ਬੰਦਾ ਸਮਾਜਿਕ ਤੌਰ ਤੇ ਜੇਕਰ ਕਿਤੇ ਵਿਚਰਦਾ ਹੈ, ਕਿਤੇ ਵੱਲੋਂ ਸੱਦਾ ਆਉਂਦਾ ਔਰ ਉਹ ਬੰਦਾ ਚਲਾ ਜਾਂਦਾ, ਤਾਂ ਮਤਲਬ ਇਹ ਨਹੀਂਗਾ ਕਿ ਹਾਂ ਉਹ ਕਿਸੇ ਇੱਕੋ ਪਾਰਟੀ ਦੇ ਸਮਾਗਮਾਂ 'ਚ ਜਾ ਸਕਦਾ। ਸ਼੍ਰੀ ਅਕਾਲ ਤਖਤ ਦਾ ਜਥੇਦਾਰ ਸਰਬੱਤ ਲਈ ਹੈ, ਜੀ, ਸਾਰਿਆਂ ਲਈ ਹੈ। ਇਸ ਲਈ ਉਸਨੂੰ ਇਹ ਚੋਣ ਕਰਨੀ ਜ਼ਰੂਰੀ ਹੈ ਕਿ ਕੀ ਉੱਥੇ ਜਾਣਾ ਬਣਦਾ ਜਾਂ ਨਹੀਂ ਬਣਦਾ, ਜੀ ਜੀ, ਕੀ ਉੱਥੇ ਜਾਣਾ ਉਚਿਤ ਹੈ ਜਾਂ ਨਹੀਂ। ਅਜਿਹੀ ਸ਼ਖਸੀਅਤਾਂ ਦਾ ਅਜਿਹੇ ਸਮਾਗਮਾਂ ਦੇ ਵਿੱਚ ਜਾਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਇਹ ਇੱਕ ਵੱਖਰਾ ਪਹਿਲੂ ਹੈ। ਪਰ ਇਸ ਨੂੰ ਲੈ ਕੇ ਅਕਾਲੀ ਦਲ ਦੇ ਅੰਦਰ ਖਲਬਲੀ ਸੀ, ਜੀ, ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅੰਦਰ ਤਰਥੱਲੀ ਸੀ, ਤੇ ਉਸੇ ਚੋਂ ਪਿਛਲੀ ਜਿਹੜੀ ਬੈਠਕ ਹੋਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ, ਉਹਦੇ ਵਿੱਚ ਇਹ ਚਰਚਾ ਸੀ ਕਿ ਅੱਜ ਜਥੇਦਾਰ ਸਾਹਿਬ ਨੂੰ ਹਟਾਇਆ ਜਾ ਸਕਦਾ ਹੈ ਜਾਂ ਪੱਕੇ ਜਥੇਦਾਰ ਲਾਇਆ ਜਾ ਸਕਦਾ ਹੈ, ਜਾਂ ਉਹਨਾਂ ਮਤਲਬ ਕਿ ਅਗਲੇ ਕੋਈ ਵਿਉਂਤਬੰਦੀ ਲਈ। ਫਿਰ ਫਿਲਹਾਲ ਇਹ ਮਾਮਲਾ ਠੰਡੇ ਵਾਸਤੇ ਪਾਇਆ ਕਿ ਨਹੀਂ, ਇਹ ਸਮਾਂ ਸਹੀ ਨਹੀਂ ਹੈ। ਠੀਕ ਹੈ ਜੀ। ਸੋ ਹੁਣ ਜਥੇਦਾਰ ਸਾਹਿਬ ਗਏ ਹੋਏ ਨੇ ਵਿਦੇਸ਼ ਦੌਰੇ ਤੇ, ਜੀ, ਮੇਰਾ ਖਿਆਲ ਆਸਟ੍ਰੇਲੀਆ ਦੇ ਦੌਰੇ ਤੇ ਨੇ, ਤੇ 2 ਜਾਂ 3 ਦਿਨਾਂ ਤੱਕ ਉਹਨਾਂ ਨੇ ਭਾਰਤ ਆਉਣਾ। ਪਰ ਇਹ ਸਭ ਦੇ ਦਰਮਿਆਨ 72 ਘੰਟੇ ਦੇ ਨੋਟਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਬੈਠਕ ਸੱਦੀ ਗਈ ਹੈ, ਜੀ। ਔਰ ਪ੍ਰਵੀਨ ਜੀ, ਇੱਕ ਰੂਟੀਨ ਕਾਰਵਾਈ ਹੁੰਦੀ ਹੈ ਕਿ ਜਦੋਂ ਤੁਸੀਂ ਕੋਈ ਬੈਠਕ ਸੱਦਦੇ ਤਾਂ ਉਹਦਾ ਏਜੰਡਾ ਵੀ ਨਾਲ ਭੇਜਣਾ ਪੈਂਦਾ ਕਿ ਇਹਨਾਂ ਏਜੰਡਿਆਂ ਦੇ ਆਪਾਂ ਚਰਚਾ ਕਰਨੀ ਹੈ। ਇਹ ਤੋਂ ਬਿਨਾਂ ਕੁਝ ਫੁਟਕਲ ਜਾਂ ਤੁਰੰਤ ਆਏ ਮਸਲੇ ਵੀ ਵਿਚਾਰੇ ਜਾਣਗੇ, ਜੀ। ਸੋ ਪਰ ਜਿਹੜਾ ਇਹ ਇਸ ਵਾਰ 72 ਘੰਟੇ ਨੋਟਿਸ ਤੇ ਅੰਤਰਿਮ ਕਮੇਟੀ ਦੀ ਬੈਠਕ ਬੁਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਦੇ ਵਿੱਚ ਏਜੰਡੇ ਦੇ ਰੂਪ ਸਿਰਫ ਇੱਕ ਲਾਈਨ ਹੈ, ਜੀ, ਜ਼ਰੂਰੀ ਵਿਚਾਰਾਂ, ਜੀ, ਬਸ। ਇਹ ਇੱਕ ਲਾਈਨ 'ਚ ਲਿਖਿਆ ਕਿ ਇਸ ਬੈਠਕ 'ਚ ਕੁਝ ਜ਼ਰੂਰੀ ਵਿਚਾਰਾਂ ਕਰਨੀਆਂ। ਸੋ ਇਸੇ ਇੱਕ ਕੌਮਿਆਂ 'ਚ ਪਾਏ ਸ਼ਬਦ ਜ਼ਰੂਰੀ ਵਿਚਾਰਾਂ ਨੇ ਇਹ ਸ਼ੰਕੇ ਸ਼ੋਭੇ ਖੜੇ ਕਰ ਦਿੱਤੇ ਕਿ ਹਾਂ ਭਾਈ, ਕੀ ਜਥੇਦਾਰ ਸਾਹਿਬ ਤੇ ਕਾਰਵਾਈ ਦੀ ਤਿਆਰੀ ਹੈ, ਕੀ ਜਥੇਦਾਰ ਸਾਹਿਬ ਨੂੰ ਹਟਾਉਣ ਦੀ ਤਿਆਰੀ ਹੈ, ਜਾਂ ਕਾਰਜਕਾਰੀ ਦੀ ਬਜਾਏ ਹੁਣ ਪੱਕਾ ਜਥੇਦਾਰ, ਕੀ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਸਕਦੀ ਹੈ ਪੱਕੀ ਜਥੇਦਾਰੀ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਵੇਂ ਜਥੇਦਾਰ ਦੇ ਰੂਪ 'ਚ ਕੋਈ ਨਵਾਂ ਪੰਥਕ ਚਿਹਰਾ ਸਾਹਮਣੇ ਆ ਸਕਦਾ। ਉਹ ਸ਼੍ਰੀ ਦਰਬਾਰ ਸਾਹਿਬ ਦੇ 2 ਹੈੱਡ ਗ੍ਰੰਥੀਆਂ 'ਚੋਂ ਕੋਈ ਹੋ ਸਕਦਾ ਹੈ। ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਾਲੇ ਜਥੇਦਾਰ ਨੂੰ ਉੱਥੇ ਤੈਨਾਤ ਕੀਤਾ ਜਾ ਸਕਦਾ। ਖਾਸੀ ਚਰਚਾ ਨੇ, ਕਿਉਂਕਿ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਪੱਕੇ ਜਥੇਦਾਰ ਨੇ, ਜੀ, ਤੇ ਇੱਧਰ ਉਹ ਕਾਰਜਕਾਰੀ ਜਥੇਦਾਰ ਚੱਲੇ ਆਉਂਦੇ ਨੇ। ਸੋ ਇਸ ਲਈ ਇਹ ਹੁਣ ਦੇਖਣ ਵਾਲੀ ਕਵਾਇਦ ਹੋਈ ਕਿ ਕੀ ਉਹ ਕਾਰਜਕਾਰੀ ਤੋਂ ਪਰਮਾਨੈਂਟ ਇੱਧਰ ਆਉਂਦੇ ਨੇ, ਜਾਂ ਇੱਥੇ ਹੁਣ ਹੋਰ ਨਵੇਂ ਜਥੇਦਾਰ ਦੇ ਰੂਪ 'ਚ ਕਿਸੇ ਦੀ ਨਿਯੁਕਤੀ ਹੁੰਦੀ ਆ। ਸੋ ਅੱਜ ਮੰਨਿਆ ਜਾ ਰਿਹਾ ਕਿ ਜਿਹੜੀ ਅਚਨਚੇਤ ਬੈਠਕ ਬੁਲਾਈ ਗਈ ਆ, ਔਰ ਇਹਦੇ ਵਿੱਚ ਜ਼ਰੂਰੀ ਵਿਚਾਰਾਂ ਦੇ ਨਾਂ ਤੇ ਬੁਲਾਈ ਗਿਆ, ਉਹਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਜੇਕਰ ਪੱਕਾ ਜਥੇਦਾਰ ਮਿਲਦਾ ਹੈ ਤਾਂ ਉਹ ਕੌਣ ਮਿਲਦਾ ਹੈ, ਕੀ ਗਿਆਨੀ ਹਰਪ੍ਰੀਤ ਸਿੰਘ, ਜਾਂ ਫਿਰ ਜੇ ਹੋਰ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ। ਸੋ ਇਹ ਪਹਿਲੂ ਬਿਲਕੁਲ ਜੀ ਚਰਚਾ ਚ। ਜੀ ਬਿਲਕੁਲ, ਦੇਖਦੇ ਹਾਂ ਕੀ ਇਸ ਮਸਲੇ ਤੇ, ਕੀ ਇਸ ਅਹਿਮ ਮਾਮਲੇ ਤੇ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ, ਤੇ ਇਹ ਇੱਕ ਅਜਿਹਾ ਮੁਕੱਦਸ ਸਥਾਨ ਹੈ ਸ਼ਰਮਾ ਜੀ, ਜਿੱਥੋਂ ਸਿੱਖ ਜਿਹੜੀ ਕੌਮ ਆ ਉਹ ਸੇਧ ਲੈਂਦੀ ਹੈ, ਤੇ ਇੱਥੋਂ ਕਈ ਹਰੇਕ ਗੱਲ ਜਿਹੜੀ ਆ ਕੌਮ ਖਿੜੇ ਮੱਥੇ ਪ੍ਰਵਾਨ ਕਰਦੀ ਹੈ। ਹਾਲਾਂਕਿ ਤੁਹਾਨੂੰ ਵੀ ਪਤਾ, ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹਨਾਂ ਅਹੁਦਿਆਂ ਦੀ ਜਿਹੜੀ ਮਾਣ ਮਰਿਆਦਾ ਸੀ ਉਹ ਵੀ ਹੁਣ ਉਹਨਾਂ ਵਕਾਰ ਨਹੀਂ ਰਿਹਾ ਜ਼ਮਾਨੇ ਦੇ ਵਿੱਚ ਜਿੰਨਾ ਕਦੇ ਪਹਿਲਿਆਂ ਦੇ ਵਿੱਚ ਹੁੰਦਾ ਸੀ। ਇਹਦਾ ਕਾਰਨ ਹੈ ਕਿ ਕੁਝ ਰਾਜਨੀਤਿਕ ਧਿਰਾਂ ਵੱਲੋਂ ਇਹਨਾਂ ਚੀਜ਼ਾਂ ਤੇ ਕਬਜ਼ਾ ਹੋਣਾ, ਅਹਿਮ ਥਾਵਾਂ ਤੇ, ਮੁਕੱਦਸ ਸਥਾਨ ਥਾਵਾਂ ਤੇ ਕਬਜ਼ਾ ਹੋਣਾ, ਤਾਂ ਕਰਕੇ